अस्सलाम मैं हाँ जावेद इकबाल ਤੇ ਤੁਹਾਡੇ ਵਾਸਤੇ ਮੈਂ ਇੱਕ ਪੰਜਾਬੀ ਦੀ ਹੋਰ ਵੀਡੀਓ ਲੈ ਕੇ ਆਇਆ ਜਿੰਦੇ ਵਿੱਚ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ ਮਿਰਜ਼ਾ ਤੇ ਸਹਿਬਾ ਦੀਆਂ। ਤੁਸੀਂ ਬੜੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਪਰ ਮੈਂ ਇੱਕ ਕਹਾਣੀ ਤੁਹਾਨੂੰ ਸੁਣਾਵਾਂਗਾ ਇੱਕ ਨਵੇਂ ਢੰਗ ਨਾਲ। ਮੇਰੇ ਚੈਨਲ ਤੇ ਅਗਰ ਤੁਸੀਂ ਨਵੇਂ ਹੋ ਤੇ ਇਹਨੂੰ ਸਬਸਕ੍ਰਾਈਬ ਕਰ ਲਵੋ। ਮਿਰਜ਼ਾ ਤੇ ਸਹਿਬਾ ਸਾਂਦਲ ਬਾਰ ਵਿੱਚ ਇਲਾਕਾ ਜੰਗ ਦੀ ਮੁਹੱਬਤ ਦੀ ਇੱਕ ਸੱਚੀ ਕਹਾਣੀ ਹੈ। ਵਾਕਿਆ ਜੋ ਕੁਝ ਵੀ ਹੋਇਆ ਉਹ ਮੁਗਲ ਬਾਦਸ਼ਾਹ ਜਗੀਰ ਦੇ ਸਮੇਂ ਵਿੱਚ ਹੋ ਗੁਜ਼ਰੇ। ਜੰਗ ਦੇ ਨੇੜੇ ਖੇਵੇ ਪਿੰਡ ਦੇ ਮਾਣੀ ਸਿਆਲਾਂ ਦੇ ਸਰਦਾਰ ਖੇਵੇ ਖਾਨ ਦੇ ਘਰ ਮੰਗਲਵਾਰ ਨੂੰ ਸਹਿਬਾ ਜੰਮੀ, ਜਿਹੜੀ ਹੱਦੋਂ ਵੱਧ ਕੇ ਸੋਹਣੀ ਆਈ। ਜਿਵੇਂ ਜਿਵੇਂ ਉਹ ਵੱਡੀ ਹੁੰਦੀ ਗਈ ਉਹਦੇ ਸੋਹਣਪ ਦੇ ਚਰਚੇ ਘਰੋਂ ਘਰ ਹੁੰਦੇ ਗਏ। ਕਦੀ ਜੇ ਉਹ ਗਲੀ ਵਿੱਚੋਂ ਲੰਘਦੀ ਤੇ ਲੋਕਾਂ ਉਸ ਨੂੰ ਵੇਖਦੀ ਰਹਿ ਜਾਂਦੀ, ਤੇ ਕਦੀ ਇੰਦੂ ਕਿਰਾੜ ਦੀ ਹੱਟੀ ਤੇ ਉਹ ਸੌਦਾ ਲੈਣ ਜਾਂਦੀ ਤੇ ਕਿਰਾੜ ਉਹਨੂੰ ਸਾਹਮਣੇ ਵੇਖ ਕੇ ਇੰਜ ਬੌਦਲ ਜਾਂਦਾ ਜੋ ਤੇਲ ਮੰਗਦੀ ਤੇ ਇਹ ਮਾਖੀ ਤੋਲਣ ਲੱਗ ਪੈਂਦਾ। ਜੱਟ ਜਣੇ ਹੱਲਾਂ ਦੀਆਂ ਹੱਥਾਂ ਫੜ ਕੇ ਬਹਿ ਜਾਂਦੇ। ਇੱਕ ਦੋ ਜੋਗੀਆਂ ਤਾਂ ਉਹਦੇ ਹੁਸਨ ਦੀ ਲਸ਼ਕ ਵੇਖ ਕੇ ਆਪਣਾ ਜੋਗ ਹੀ ਛੱਡ ਦਿਆ। ਮਿਰਜ਼ਾ ਖਾਨ ਖਰਲਾਂ ਦਾ ਪੁੱਤ ਸੀ ਤੇ ਉਹਦੀ ਮਾਂ ਮਡਲਾਂ ਦੀ ਧੀ ਖੇਵੇ ਖਾਨ ਸਿਆਲ ਦੀ ਦੁੱਧ ਦੀ ਸਾਂਝ ਦੀ ਭੈਣ ਆਈ। ਮਿਰਜ਼ੇ ਨੂੰ ਮਾਂ ਆਪਣੇ ਦੁੱਧ ਸ਼ਰੀਕ ਬਿਰਾਗ ਖੇਵੇ ਦੇ ਘਰ ਛੱਡ ਗਈ ਤਾਂ ਜੇ ਇੱਥੇ ਉਹ ਕੁਝ ਇਲਮ ਪੜ੍ਹ ਕੇ ਸਿਆਣਾ ਹੋ ਜਾਵੇ। ਇੱਕੋ ਜਿਹੜੀਆਂ ਉਮਰਾਂ ਸਨ। ਸਹਿਬਾ ਤੇ ਮਿਰਜ਼ਾ ਦੋਵੇਂ ਖੇਵੇ ਦੀ ਮਸਜਿਦ ਦੇ ਮੁੱਲਾਂ ਕੋਲ ਰਲ ਕੇ ਪੜ੍ਹਨ ਲੱਗ ਪਏ, ਪਰ ਦੋਵਾਂ ਦਾ ਪਿਆਰ ਆਪਸ ਵਿੱਚ ਵੰਨ ਸੁਵੰਨਾ ਇੰਨਾ ਗੂੜਾ ਹੁੰਦਾ ਲੱਗਾ ਗਿਆ ਜੇ ਰਹਿ ਰੱਬ ਦਾ ਨਾਂ। ਬੁੱਲਾਂ ਦੇ ਸਬਕ ਵੱਲੋਂ ਉਹਨਾਂ ਦਾ ਧਿਆਨ ਉੱਕਾ ਮੁੱਕ ਗਿਆ। ਬੁੱਲਾਂ ਨੇ ਇੱਕ ਦਿਹਾੜੇ ਜਦੋਂ ਦੋਵਾਂ ਦੇ ਪਿਆਰ ਦਾ ਇਲਮ ਹੋਇਆ ਤਾਂ ਉਸ ਦੋਵਾਂ ਨੂੰ ਚੰਗੀ ਫੰਡ ਚਾੜੀ। ਇਸ ਉੱਪਰ ਸਹਿਬਾ ਆਖਿਆ, ਕਾਜ਼ੀ ਨੂੰ ਸਾਨੂੰ ਕਾਹਨੂੰ ਪਿਆ ਮਾਰਨਾ ਏ, ਅਸੀਂ ਤਾਂ ਪਹਿਲਾਂ ਹੀ ਇਸ਼ਕ ਦੀ ਅੱਗ ਦਾ ਬਾਲਣ ਬਣ ਚੁੱਕਿਆ। ਸਾਡਾ ਪੜ੍ਹਨ ਲਿਖਣ ਮੁੱਕ ਚੁੱਕਾ ਏ। ਸੜੀਆਂ ਹੋਈਆਂ ਨੂੰ ਹੋਰ ਸੜਨ ਦਾ ਕੋਈ ਫਾਇਦਾ ਨਹੀਂ। ਦੋਵੇਂ ਆਪੋ ਵਿੱਚ ਵੀ ਦੁੱਤ ਸ਼ਰੀਕ ਸਨ, ਜਵਾਨ ਹੋ ਗਏ। ਦੋਵਾਂ ਦੀ ਮੁਹੱਬਤ ਦਾ ਇਲਮ ਸਭ ਨੂੰ ਹੋ ਗਿਆ। ਵਿਆਹ ਹੋ ਨਹੀਂ ਸਕਦਾ ਸੀ, ਸ਼ਰਈ ਅਜ਼ਰ ਸੀ। ਦੋਵਾਂ ਦੇ ਚਾਲਿਆਂ ਨੂੰ ਵੇਖ ਕੇ ਖੇਵੇ ਖਾਨ ਨੇ ਮਿਰਜ਼ੇ ਨੂੰ ਪੇਕੇ ਘਰ ਤੋਰ ਦਿੱਤਾ ਤੇ ਛੇਤੀ ਗਵਾਂਢੀ ਚੱਦੜ ਕਬੀਲੇ ਦੇ ਜਵਾਨ ਤਾਹਿਰ ਖਾਨ ਨਾਲ ਆਪਣੀ ਧੀ ਸਹਿਬਾ ਦਾ ਮੰਗੇਵਾ ਕੀਤਾ। ਉਧਰ ਮਿਰਜ਼ੇ ਦੇ ਮਾਪਿਆਂ ਨੂੰ ਸਈਆਂ ਵੱਲ ਉਹਦਾ ਰਿਸ਼ਤਾ ਕਰ ਦਿੱਤਾ। ਇਹ ਸਭ ਕੁਝ ਹੋ ਗਿਆ ਪਰ ਦੋਵੇਂ ਇੱਕ ਦੂਜੇ ਨੂੰ ਭੁੱਲੇ ਨਹੀਂ। ਖਰਲਾ ਮੜਲਾ ਦੇ ਮਾਣਿਆਂ ਵਿੱਚ ਮਿਰਜ਼ੇ ਦੇ ਸ਼ੀ ਜਵਾਨੀ ਤੇ ਤੀਰ ਅੰਦਾਜ਼ੀ ਨਾਲ ਤੇ ਘੁੜ ਸਵਾਰੀ ਦੀ ਬੜੀ ਧੁੰਮ ਆਈ। ਹੋਰ ਤੇ ਹੋਰ ਮਿਰਜ਼ੇ ਜਵਾਨ ਨੂੰ ਆਪਣੀ ਜ਼ੋਰ ਆਵਰੀ ਉੱਪਰ ਆਪ ਬੜਾ ਘਮੰਡ ਸੀ। ਉਹਨੂੰ ਕਿਸੇ ਦੀ ਪੁੱਛ ਪਰਵਾਹ ਘੱਟ ਹੀ ਸੀ। ਉਹਦੇ ਆਪਣੀ ਆਖਣ ਮੁਤਾਬਕ ਉਹਦੀ ਘੋੜੀ ਪੱਕੀ ਵੀ ਸਈਆਂ ਵਿੱਚੋਂ ਇੱਕ ਸੀ, ਜਿਹਨੂੰ ਉਸ 10 ਮੱਝਾਂ ਦਾ ਘਿਓ ਖਵਾ ਕੇ ਪਾਲਿਆ ਸੀ, ਜਿਹੜੀ ਮਾਲਕ ਦੀ ਸਨਤ ਉੱਪਰ ਹਵਾ ਦੀ ਉਡਾਰੀ ਮਰੇਂਦੀ ਆਈ। ਸਹਿਬਾ ਨੂੰ ਤੋਰਨ ਦੇ ਦਿਹਾੜੇ ਨੇੜੇ ਆ ਗਏ। ਇੱਕ ਦਿਨ ਉਸ ਕਰਮੂ ਬਾਹਮਣ ਨੂੰ ਜਿਹੜਾ ਵਿਆਹ ਵਾਸਤੇ ਕੱਪੜਾ ਲਿੱਤਾ ਤੇ ਖਾਵਣ ਪੀਵਣ ਦੇ ਸ਼ੀਆਂ ਖਰੀਦਣ ਧੋਵਣ ਕਾਣ ਖਾਣ ਖੇੜੇ ਦੇ ਘਰ ਖੁੱਲਾ ਲਗਾ ਫਿਰਦਾ ਸੀ, ਉਹਨੂੰ ਮਿਲਾ ਕੇ ਆਖਿਆ, ਬਾਹਮਣਾ ਜੇ ਤੂੰ ਮੇਰਾ ਇੱਕ ਕੰਮ ਕਰ ਦੇਵੇਂ ਤੇ ਮੈਂ ਤੈਨੂੰ ਮਿਰਜ਼ੇ ਨੂੰ ਜਾ ਕੇ ਤੇ ਮੈਂ ਆਪਣੀ ਘੋੜੀ ਉਹਦੇ ਸਾਜ਼ ਸਮੈਤ ਨਾਲ ਆਪਣੀ ਬਾਂਹ ਦੀਆਂ ਚੂੜੀਆਂ ਤੇ ਇੱਕ ਝੋਟੀ ਦੇਸਾਂ। ਤੂੰ ਮਿਰਜ਼ੇ ਨੂੰ ਜਾ ਕੇ ਦੱਸ ਜੋ ਚੱਦੜ ਸਹਿਬਾ ਨੂੰ ਵਿਆਹ ਕੇ ਲੈ ਜਾਂਦੇ ਨੇ ਹੋਰ 2-4 ਦਿਨਾਂ ਤੱਕ। ਤੂੰ ਛੇਤੀ ਅੱਬੜ ਤੇ ਮੈਨੂੰ ਕੱਢ ਕੇ ਦਾਨਾਬਾਦ ਆਪਣੇ ਘਰ ਲੈ ਚੱਲ। ਕਰਮੂ ਬਾਹਮਣ ਬੁੱਢੜ ਵਡੇਰੇ ਨੇ ਇਹ ਗੱਲ ਸੁਣੀ ਤਾਂ ਉਹਦੇ ਆਪਣੇ ਮੂੰਹ ਰਲਾਂ ਵਗ ਗਿਆ। ਆਖਣ ਲੱਗਾ, ਮੈਂ ਏਡੀ ਦੂਰ ਮਿਰਜ਼ੇ ਤਾਈਂ ਕਿਵੇਂ ਅੱਬੜਾ? ਉਹਦੀ ਜੇ ਅੱਗੇ ਹੀ ਕਰਾਨੇ। ਤੂੰ ਉੱਥੇ ਜਾਏਂਗੀ ਤੇ ਤੇਰਾ ਹਿੱਸਾ ਘਰ ਵਿੱਚ ਕੋਈ ਪੂਰਾ ਤੇ ਨਾ ਹੋ ਸੀ। ਤੂੰ ਇੰਜ ਕਰ, ਉਸ ਜੜ ਦਾ ਖਿਆਲ ਛੱਡ। ਜੇ ਚੱਦਣਾ ਵੱਲ ਨਹੀਂ ਪਰਨੀਣਾ ਤੇ ਮੇਰੇ ਨਾਲ ਲੱਗੀ ਚੱਲ। ਬੁਢੇਰੇ ਬਾਹਮਣ ਕਰਾੜ ਦੀ ਇਹ ਗੱਲ ਸੁਣ ਕੇ ਸਹਿਬਾ ਨੂੰ ਬੜਾ ਗੁੱਸਾ ਆਇਆ। ਆਖਣ ਲੱਗੀ, ਤੂੰ ਇੱਥੋਂ ਦਫਾ ਹੁੰਦਾ ਹੈ ਲੰਘਿਆ। ਫਿਰ ਉਸ ਕਰਾੜਾ ਨੂੰ ਆਪਣੇ ਪਿਓ ਭਰਾਵਾਂ ਦੇ ਰੋਬ ਦਾ ਵੀ ਨਾਲ ਡਰਾਇਆ। ਸਹਿਬਾ ਆਖਿਆ, ਤੂੰ ਮੇਰੇ ਦਾਦੀ ਦੀ ਉਮਰ ਦਾ ਏ, ਤੈਨੂੰ ਮਾੜੀ ਸਰਦਾਰਾਂ ਦੀ ਧੀ ਨੂੰ ਆਪਣੇ ਨਾਲ ਲੈ ਜਾਣ ਦਾ ਖਿਆਲ ਕਿਵੇਂ ਆਇਆ? ਕਰਮੂ ਡਰ ਗਿਆ ਤੇ ਆਖਣ ਲੱਗਾ, ਮੈਨੂੰ ਮਾਫੀ ਚਾਹ ਦੇ। ਤੂੰ ਜੋ ਆਖੇਂਗੀ
ਮੈਂ ਦਾਨਾਬਾਦ ਮਿਰਜ਼ੇ ਨੂੰ ਜਾ ਦੱਸਾਂਗਾ। ਅਸਲ ਵਿੱਚ ਮੇਰੀ ਅਕਲ ਟਿਕਾਣੇ ਨਾ ਆਈ। ਅਫੀਮ ਦੇ ਨਸ਼ੇ ਵਿੱਚ ਬੇਖਬਰੇ ਦੀ ਕੀ ਕੁਝ ਕਹਿ ਗਿਆ। ਸਹਿਬਾ ਆਖਿਆ, ਅੱਛਾ ਜਾ ਖਰਲਾ ਵੱਲ ਅੱਪੜ ਤੇ ਮਿਰਜ਼ੇ ਨੂੰ ਜਾ ਕੇ ਸਾਰੀ ਗੱਲ ਦੱਸ। ਮਿਰਜ਼ੇ ਕਰਮੂ ਦੀਆਂ ਗੱਲਾਂ ਸੁਣੀਆਂ ਤੇ ਖੇਵੇ ਆਉਣ ਵਾਸਤੇ ਤਿਆਰ ਹੋ ਗਿਆ। ਮਿਰਜ਼ਾ ਤੁਰਨ ਲੱਗਾ ਤੇ ਬੈਣ ਨੇ ਰੋਕਿਆ। ਆਖਣ ਲੱਗੀ, ਵੇ ਭਰਾਵਾ ਤੂੰ ਅੱਜ ਨਾ ਜਾ, ਅੱਜ ਬਾਹਰ ਦੇ ਬਟੀਆਂ ਆਉਣਾ ਏ। ਮਿਰਜ਼ਾ ਨਾ ਮੰਨਿਆ। ਮਾਂ ਆਖਣ ਲੱਗੀ, ਪੁੱਤਰ ਜਿਸ ਪਿੰਡੇ ਤੂੰ ਪਿਆ ਪੈਣਾ ਏ ਉੱਥੇ ਤਿਰਖੀਆਂ ਸੋਲਾਂ ਨਾਲ ਟਾਕਰੇ ਤੋਂ ਸਿਵਾ ਹੋਰ ਕੁਝ ਵੀ ਨਹੀਂ। ਸਿਆਲੀਆਂ ਜਾਦੂਗਰਦੀਆਂ ਨੇ ਕਿਲ ਕੇ ਰੱਖ ਦਿੰਦੀਆਂ ਨੇ। ਮਿਰਜ਼ੇ ਆਖਿਆ, ਜੋ ਕੁਝ ਵੀ ਹੋਵੇ ਮੈਂ ਜ਼ਰੂਰ ਇਸ ਵਿਆਹ ਵਿੱਚ ਸ਼ਰੀਕ ਹੋ ਕੇ ਜੋੜਾ ਕੱਪੜਿਆਂ ਦਾ ਤੇ 5 ਰੁਪਏ ਨਿਉਦਰਾ ਪਾਣਾ ਹੈ। ਬੱਕੀ ਤੇ ਸਵਾਰ ਹੁੰਦਿਆਂ ਪਟਕੇ ਦਾ ਪੱਲਾ ਵੀ ਅਟਕਿਆ ਤੇ ਕਿਸੇ ਨਿੱਛ ਵੀ ਮਾਰੀ। ਇਹ ਸਾਰੀਆਂ ਬਦਸ਼ਗੂਨੀਆਂ ਹੋਈਆਂ, ਪਰ ਮਿਰਜ਼ੇ ਤੋਂ ਤਿੱਖੇ ਨੈਣ ਨਕਸ਼ ਵਾਲੀ ਲੰਮੀ ਗੋਰੀ ਸਹਿਬਾ ਕਿੱਥੋਂ ਬੁਲਦੀ ਏ, ਜਿਹਦੇ ਗਜ਼ ਲੰਮੇ ਕਾਲੇ ਸਿਆਹ ਵਾਲ ਸਨ। ਕੀ ਪਿਓ ਅਗਾਂ ਹੋ ਗਿਆ ਆਖਿਆ, ਪੁੱਤਰ ਇਹਨਾਂ ਰਨਾਂ ਦੀ ਯਾਰੀ ਕੋਈ ਚੰਗੀ ਗੱਲ ਨਹੀਂ ਹੁੰਦੀ, ਬੜੀ ਮਹਿੰਗੀ ਪਾਉਂਦੀ ਏ। ਪਹਿਲਾਂ ਹੱਸ ਕੇ ਯਾਰੀ ਲਾਉਂਦੀਆਂ ਨੇ, ਪਿੱਛੋਂ ਮਾਪੇ ਕਿਧਰੇ ਹੋਰ ਥਾਂ ਹਾਰੇ ਮੰਗ ਦੇਵਣ ਤੇ ਯਾਰ ਨੂੰ ਰੋ ਕੇ ਦੱਸ ਦਿੰਦੀਆਂ ਨੇ ਭਈ ਮਜਬੂਰੀ ਆ। ਦਾਨਿਆਂ ਦਾ ਆਖਣ ਏ ਭਈ ਇੱਜ਼ਤ ਰੋਕੜ ਨਾਲ ਨਹੀਂ ਲੱਭਦੀ। ਨਾਲੇ ਵੇਖ ਜਿਸ ਘਰ ਯਾਰੀ ਲਾਈਏ ਉਸ ਵੇੜੇ ਕਦੀ ਨਾ ਵੜੀਏ। ਤੂੰ ਜਾਵਣਾ ਹੀ ਜਾਵਣਾ ਏ ਤੇ ਫਿਰ ਜੱਟ ਦਾ ਪੁੱਤਰ ਨਹੀਂ ਤੇ ਸਹਿਬਾ ਮੁੜ ਨਾਲ ਲੈ ਕੇ ਘਰ ਮੁੜੀ। ਮਿਰਜ਼ੇ ਆਖਿਆ, ਜੇ ਸਹਿਬਾ ਮੇਰੀ ਘਰ ਵਾਲੀ ਹੁੰਦੀ ਤੇ ਮੈਂ ਉਸ ਨੂੰ ਛੱਡ ਵੀ ਦਿੰਦਾ, ਪਰ ਉਹ ਤਾਂ ਮੇਰੀ ਮੰਗ ਏ। ਜੇ ਮੰਗ ਨੂੰ ਛੱਡ ਦਿੱਤਾ ਤੇ ਖਰਲਾਂ ਦੀ ਇੱਜ਼ਤ ਤੇ ਦਾਗ ਲੱਗ ਜਾਸੀ। ਹੁਣ ਤਾਂ ਮੈਂ ਜਾ ਕੇ ਹੀ ਰਹਿਣਾ ਹੈ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਮੈਂ ਅਗਲੀ ਵੀਡੀਓ ਵਿੱਚ ਦੱਸਾਂਗਾ ਕਿ ਮਿਰਜ਼ਾ ਸਹਿਬਾ ਨੂੰ ਲਾਉਣ ਵਾਸਤੇ ਉਹਦੇ ਪਿੰਡ ਜਾਂਦੇ, ਉੱਥੇ ਕੀ ਹੁੰਦਾ ਹੈ, ਉਸ ਸਹਿਬਾ ਨੂੰ ਲੈ ਕੇ ਕਿਵੇਂ ਆਉਂਦਾ ਹੈ, ਉੱਥੇ ਸ਼ਾਦੀ ਦੀਆਂ ਉਹਦੀਆਂ ਕੀ ਤਿਆਰੀਆਂ ਚੱਲ ਰਹੀਆਂ ਸਨ, ਉਹਦੀ ਕੀ ਪਾਲਿਸੀ ਹੁੰਦੀ ਹੈ, ਉਸ ਸਹਿਬਾ ਨੂੰ ਲੈ ਕੇ ਕਿਸ ਤਰ੍ਹਾਂ ਉੱਥੋਂ ਬਚਦਾ ਹੈ, ਉਹ ਨੱਸਦਾ ਹੈ। ਅਤੇ ਉਹਦੇ ਵਿਰਾਹ ਉੱਥੇ ਦੇ ਬੜੇ ਜ਼ਿਮੀਦਾਰ ਸਾਹਿਬਾਂ ਦੇ ਹੁੰਦੇ ਨੇ, ਅਤੇ ਉਹਨਾਂ ਦਾ ਰਵੱਈਆ, ਅਤੇ ਫਿਰ ਅੱਗੇ ਜਾ ਕੇ ਉਹਨਾਂ ਦੀ ਲੜਾਈ ਕਿਵੇਂ ਹੁੰਦੀ ਹੈ, ਉਹ ਸਾਰੀਆਂ ਗੱਲਾਂ ਬਾਤਾਂ ਮੈਂ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸਾਂਗਾ। ਮੈਨੂੰ ਉਮੀਦ ਹੈ ਤੁਹਾਨੂੰ ਬੜੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਬੜਾ ਇਹਨੂੰ ਇੰਜੋਏ ਕੀਤਾ ਹੋਵੇਗਾ। ਤੁਸੀਂ ਅਗਰ ਇਹਨੂੰ ਇੰਜੋਏ ਕੀਤਾ ਹੈ ਔਰ ਤੁਹਾਨੂੰ ਪਸੰਦ ਆਈ ਹੈ ਤਾਂ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ, ਤਾਂ ਕਿ ਮੈਂ ਤੁਹਾਡੇ ਵਾਸਤੇ ਐਵੇਂ ਦੀਆਂ ਕਹਾਣੀਆਂ ਬਣਾਉਂਦਾ ਰਹਾਂਗਾ। ਮੇਰੇ ਚੈਨਲ ਤੋਂ ਤੁਹਾਨੂੰ ਐਵੇਂ ਦੀਆਂ ਕਹਾਣੀਆਂ, ਪੰਜਾਬੀ ਦੀਆਂ ਕਹਾਣ, ਪੰਜਾਬੀ ਦੀਆਂ ਪੁਰਾਣੀਆਂ ਗੱਲਾਂ ਬਾਤਾਂ, ਪੰਜਾਬੀ ਦੀਆਂ ਨਜ਼ਮਾਂ, ਮਿਜ਼ਾਹੀਆ ਨਜ਼ਮਾਂ ਅਤੇ ਬੜਾ ਕੁਝ ਹੋਰ ਤੁਹਾਨੂੰ ਇਸ ਚੈਨਲ ਤੋਂ ਮਿਲੇਗਾ। ਬਹੁਤ ਸ਼ੁਕਰੀਆ।